ਠੀਕ ਹੈ। ਸੋ ਉੱਦਾਂ ਡਾਕਾ ਵਾਲਿਆਂ ਦੇ ਲਈ ਕਦੀ ਪਾਥਵੇ ਟੂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਹੁੰਦਾ ਹੈ ਜਾਂ ਨਹੀਂ ਹੁੰਦਾ? ਹੁਣ ਇਹ ਤਾਂ ਆਪਾਂ ਕਾਫੀ ਪੋਲਿਟਿਕਸ ਵਾਲੀ ਗੱਲ 'ਚ ਚੱਲ ਗਏ ਕਿ ਡੈਮੋਕ੍ਰੈਟਸ ਤੇ ਰਿਪਬਲਿਕਨ ਦਾ ਰੌਲਾ ਕੀ ਆ। ਸੋ ਕਾਂਗਰਸ ਕੋਈ ਵੀ ਲਾਅ ਪਾਸ ਕਰ ਸਕਦੀ ਹੈ ਕਿ ਕੱਚਿਆਂ ਨੂੰ ਪੱਕੇ ਕਰ ਦਿਓ, ਵਾਲੇ ਨੂੰ ਪੱਕਾ ਕਰ ਦਿਓ, ਭਾਵੇਂ ਕਾਂਗਰਸ ਨੇ ਜੇ ਲਾਅ ਪਾਸ ਕਰਤਾ। ਸੋ ਜਦੋਂ ਓਬਾਮੇ ਹੋਣੀ ਆਏ ਸੀ ਬੜੀ ਮੈਜੋਰਟੀ ਨਾਲ ਉਦੋਂ ਜਿੱਤੇ ਸੀ। ਬੁਸ਼ ਦਾ ਜਿਹੜਾ ਟਾਈਮ ਸੀਗਾ ਲੜਾਈਆਂ ਲੜੂਈਆਂ 'ਚ ਜਦੋਂ ਬਾਹਰ ਨਿਕਲਿਆ ਉਹਦਾ ਰਿਪਬਲਿਕਨ ਕਾਫੀ ਬੁਰੀ ਤਰ੍ਹਾਂ ਹਾਰੇ ਸੀਗੇ, ਮੈਜੋਰਟੀ 'ਚ ਆਏ ਸੀਗੇ। ਸੋ ਓਬਾਮਾ ਦੇ ਕੋਲ ਪੂਰਾ ਇੱਕ ਮੌਕਾ ਇਹੋ ਜਿਹਾ ਸੀਗਾ ਕਿ ਦੋਨੋਂ ਜਿਹੜੇ ਅਪਰ ਹਾਊਸ ਲੋਅਰ ਹਾਊਸ ਇਹ ਕੰਟਰੋਲ ਕਰਦੇ ਸੀਗੇ ਤੇ ਡੈਮੋਕ੍ਰੈਟਸ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਪਾਸ ਕਰ ਸਕਦੇ ਸੀਗੇ, ਪਰ ਇਹਨਾਂ ਨੇ ਕੀਤਾ ਨਹੀਂ। ਤੇ ਓਬਾਮਾ ਨੇ ਆਹ ਜਿਹੜਾ ਡਾਕਾ ਕੀਤਾ ਕਿ ਵਰਕ ਆਥੋਰਾਈਜੇਸ਼ਨ ਦੇ ਦਿਓ। ਹੁਣ ਆਫ ਕੋਰਸ ਇਹਨਾਂ ਨੂੰ ਕੋਈ ਨਾ ਕੋਈ ਸਲਾਹਕਾਰ ਹੁੰਦਾ ਹੋਣਾ ਦੇਣ ਵਾਲਾ ਸਰਕਾਰ ਨੂੰ ਕਿ ਕੀ ਪਾਸ ਕਰਨਾ ਕੀ ਨਹੀਂ ਪਾਸ ਕਰਨਾ। ਉਦੋਂ ਵੀ ਕਾਫੀ ਕ੍ਰਿਟਿਸਿਜ਼ਮ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੇ ਜਵਾਕ ਇਹਨਾਂ ਨੂੰ ਸਿਰਫ ਵਰਕ ਪਰਮਿਟ ਤੇ ਕਿਉਂ ਛੱਡ ਰਹੇ ਆ, ਇਹਨਾਂ ਨੂੰ ਤੁਸੀਂ ਪਾਥਵੇ ਕਿਉਂ ਨਹੀਂ ਕ੍ਰੀਏਟ ਕਰ ਰਹੇ, ਕਿ ਇਦਾਂ ਦਾ ਕਿਉਂ ਨਹੀਂ ਕਰ ਰਹੇ ਕਿ ਜਿਹੜਾ ਡਾਕਾ ਤੇ 10 ਸਾਲ ਜਿੰਨੇ ਪੂਰੇ ਕਰ ਲਏ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ, ਜਾਂ 5 ਸਾਲ ਪੂਰੇ ਕਰ ਲਏ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ। ਪਰ ਉਹ ਡੈਮੋਕ੍ਰੈਟਸ ਨੇ ਜਾਣ ਕੇ ਜਿਹੜਾ ਕੀਤਾ ਨਹੀਂ ਸੀਗਾ, ਇਮੀਗ੍ਰੇਸ਼ਨ ਰਿਫਾਰਮ ਸੀਗਾ ਉਹ ਵੀ ਕਰ ਸਕਦੇ ਸੀਗੇ, ਇਮੀਗ੍ਰੇਸ਼ਨ ਰਿਫਾਰਮ ਉਹਨਾਂ ਨੇ ਕੀਤਾ ਨਹੀਂ। ਸੋ ਉਸ ਤੋਂ ਬਾਅਦ ਕੀ ਸੀਗਾ ਕਿ ਇਦਾਂ ਦੀ ਮੈਜੋਰਟੀ ਤੁਹਾਡੇ ਕੋਲ ਕਦੀ ਆਉਂਦੀ ਹੈ, ਇਦਾਂ ਨਹੀਂ ਕਿ ਹਰ ਵਾਰੀ ਤੁਸੀਂ ਇਲੈਕਸ਼ਨ ਜਿੱਤ ਜਾਣੀ। ਸੋ ਜਿੰਨੀ ਕਿ ਮੈਨੂੰ ਸਮਝ ਆਈ, ਜਿੰਨੀ ਕਿ ਦੇਰ ਮੈਂ ਇਸ ਕੰਟਰੀ ਤੋਂ ਹੈਗਾ ਹੈ ਨਾ, ਮੈਂ ਆਪ 2007 ਤੋਂ ਆਇਆ ਸੀਗਾ। ਉਸ ਤੋਂ ਪਹਿਲਾਂ ਤਾਂ ਆਪਾਂ ਵੀ ਕਿਤਾਬਾਂ 'ਚ ਹੀ ਪੜ੍ਹਿਆ ਕਿ ਇਮੀਗ੍ਰੇਸ਼ਨ ਰਿਫਾਰਮ ਹੋਇਆ। ਥੋੜਾ ਕੋਲ ਮੌਕਾ ਸੀਗਾ, ਇਹਨਾਂ ਨੇ ਮੌਕੇ ਦਾ ਫਾਇਦਾ ਨਹੀਂ ਚੱਕਿਆ ਤੇ ਪਾਥਵੇ ਇਹਨਾਂ ਨੇ ਕ੍ਰੀਏਟ ਨਹੀਂ ਕੀਤਾ। ਤੇ ਇੱਕ ਡਾਕਾ ਦੇ ਨਾਲ ਉਦੋਂ ਇਹਨਾਂ ਨੇ ਚਲਾਇਆ ਸੀਗਾ ਡਾਪਾ, ਕਿ ਜਿੱਦਾਂ ਚਾਈਲਡਹੁੱਡ ਅਰਾਈਵਲ ਆ ਡਾਕਾ, ਤੇ ਡਾਪਾ ਹੈਗਾ ਪੇਰੈਂਟਸ ਨੂੰ ਵੀ ਸੇਮ ਚੀਜ਼ ਦੇ ਦਿਓ ਜਿਹੜੇ ਪੇਰੈਂਟਸ ਪਹਿਲਾਂ ਆਇਆ। ਤੇ ਓਬਾਮੇ ਨੇ ਜਿਹੜਾ ਪੇਰੈਂਟਸ ਵਾਲਾ ਸੀਗਾ ਉਹਦੇ ਸਲਾਹਕਾਰ ਨੇ ਇਹਨੂੰ ਕਿਹਾ ਸੀ ਕਿ ਪੇਰੈਂਟਸ ਵਾਲਾ ਨਹੀਂ ਕਰਨਾ ਤੂੰ। ਸੋ ਪੇਰੈਂਟਸ ਵਾਲਾ ਨਹੀਂ ਇਹਨਾਂ ਨੇ ਕੀਤਾ। ਉਹ ਇੱਕ ਬੜਾ ਵੱਡਾ ਜਿਹੜਾ ਚੀਜ਼ ਸੀਗੀ, ਉਹਦਾ ਵੀ ਬੜਾ ਕ੍ਰਿਟਿਸਿਜ਼ਮ ਹੋਇਆ ਕਿ ਤੁਸੀਂ ਪੇਰੈਂਟਸ ਦਾ ਵੀ ਕਰੋ ਜੇ ਤੁਸੀਂ ਚਾਈਲਡਹੁੱਡ ਦਾ ਕਰ ਰਹੇ ਹੋ, ਪਰ ਇਹਨਾਂ ਨੇ ਬੱਚਿਆਂ ਦਾ ਹੀ ਕੀਤਾ ਸੀਗਾ। ਤੇ ਉਹ ਫਿਰ ਕਾਫੀ ਜਿਹੜੀ ਸੀਗੀ ਨਿਊਜ਼ ਦੇ ਵਿੱਚ ਰਿਹਾ, ਕ੍ਰਿਟਿਸਿਜ਼ਮ ਦੇ ਵਿੱਚ ਰਿਹਾ। ਤਾਂ ਪਾਥਵੇ ਅਜੇ ਤੱਕ ਕੋਈ ਕ੍ਰੀਏਟ ਨਹੀਂ ਹੋਇਆ ਸਿਟੀਜ਼ਨ ਬਣਨ ਲਈ ਜਾਂ ਗ੍ਰੀਨ ਕਾਰਡ ਹੋਣ ਲਈ। ਕਈਆਂ ਦਾ ਇਹ ਸੀਗਾ ਕਿ ਜਦੋਂ ਵਰਕ ਆਥੋਰਾਈਜੇਸ਼ਨ ਦਾ ਤੁਹਾਨੂੰ ਟਰੈਵਲ ਮਿਲ ਜਾਂਦੀ ਸੀਗੀ, ਜਿਹੜੇ ਹੁਣ ਜਵਾਕ ਐਡੀ ਛੋਟੀ ਉਮਰੇ ਆਏ ਆ, ਓਬਵੀਅਸਲੀ ਇੱਥੇ ਸਕੂਲ ਜਾਊਗੇ, ਇੱਥੇ ਵਿਆਹ ਕਰਾਊਗੇ, ਅੱਗੇ ਇੱਥੇ ਉਹਨਾਂ ਨੂੰ ਮੈਚ ਮਿਲੂਗਾ। ਸੋ ਕਈਆਂ ਦਾ ਇਦਾਂ ਸੀਗਾ ਕਿ ਉਹ 601 ਵੇਵਰ ਲੈ ਕੇ ਬਾਹਰ ਜਾ ਕੇ ਵੀਜ਼ੇ ਲਵਾ ਕੇ ਕਾਫੀ ਜ਼ਿਆਦਾ ਲੋਕੀ ਪੱਕੇ ਹੋ ਗਏ। ਕਈ ਲੋਕੀ ਇਦਾਂ ਸੀਗਾ ਕਿ ਉਹਨਾਂ ਨੇ ਜਦੋਂ ਟਰੈਵਲ ਆਥੋਰਾਈਜੇਸ਼ਨ ਉਹਨਾਂ ਨੂੰ ਮਿਲੀ, ਉਹ ਬਾਰਡਰ ਟੱਪ ਕੇ ਜਾ ਕੇ ਆਉਂਦੇ ਸੀਗੇ ਤਾਂ ਉਹਨਾਂ ਨੂੰ ਲੌਫੁਲ ਐਡਮਿਸ਼ਨ ਉਹਨਾਂ ਦੀ ਹੋ ਜਾਂਦੀ ਸੀਗੀ। ਮੈਕਸੀਕੋ ਦਾ ਬਾਰਡਰ ਟੱਪ ਕੇ ਆ ਜਾਂਦੇ ਸੀਗੇ, ਇੱਕ ਵਾਰੀ ਤੁਹਾਨੂੰ ਟਰੈਵਲ ਆਥੋਰਾਈਜੇਸ਼ਨ ਮਿਲ ਗਈ। ਸੋ ਕਾਫੀ ਜਿਹੜੇ ਡਾਕਾ ਵਾਲੇ ਸੀਗੇ ਉਹ ਫਿਰ ਉਹਨਾਂ ਨੂੰ I-94 ਮਿਲ ਗਿਆ, ਫਿਰ ਉਹਦੇ ਬੇਸ ਤੇ ਉਹ ਵਿਆਹ ਦੇ ਥਰੂ ਪੱਕੇ ਹੋ ਗਏ। ਸੋ ਇਦਾਂ ਸੀਗਾ ਕਿ ਪਰ ਡਾਇਰੈਕਟਲੀ ਜੇ ਤੁਸੀਂ ਕਹੋ ਕਿ ਬਿਨਾਂ ਵਿਆਹ ਦੇ ਜਾਂ ਬਿਨਾਂ ਪੇਰੈਂਟਸ ਦੀ ਪਟੀਸ਼ਨ ਦੇ ਥਰੂ ਐਸ ਸੱਚ ਡਾਕਾ ਨੂੰ ਉਹਨਾਂ ਨੇ ਕੋਈ ਪਾਥਵੇ ਛੱਡਿਆ ਨਹੀਂ ਕਿ ਸਿੱਧੇ ਡਾਇਰੈਕਟਲੀ ਪੱਕੇ ਹੋ ਸਕਣ।